ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਨਵੀਰ ਸਿੰਘ ਜੀ। ਰਾਜਕਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਧੰਨਵਾਦ ਜੀ, ਸਭ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਸਭ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਜੀ ਅੱਜ 17 ਅਗਸਤ ਦਿਨ ਹੈਗਾ ਹੈ ਜੀ ਸੋਮਵਾਰ, ਤੇ ਅਪਡੇਟ ਕੈਲੀਫੋਰਨੀਆ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ। ਜੀ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੌਨੀ ਟਰਕੀਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੋਹਲ, ਸਤਰਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਬਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫ੍ਰੈਜ਼ਨੋ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦੀ ਪਹਿਲੀ ਜਿਹੜੀ ਖਬਰ ਆ, ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਟੈਕਸਸ ਦੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਇੱਕ ਬੜਾ ਵੱਡਾ ਕੰਸਟਰਕਸ਼ਨ ਪ੍ਰੋਜੈਕਟ ਜਿਹੜਾ ਕਿ ਬਿਗ ਬੈਂਡ ਨੈਸ਼ਨਲ ਪਾਰਕ ਦੇ ਵਿੱਚ ਸੀ, ਉਸ ਨੂੰ ਥੋੜੇ ਚਿਰ ਦੇ ਲਈ ਜਿਹੜਾ ਉਹ ਪੌਜ਼ ਲਾ ਦਿੱਤਾ ਹੈ, ਰੋਕ ਦਿੱਤਾ, ਵਿਰਾਮ ਲਾਇਆ ਆ। ਇਸ CBP ਦੇ ਜਿਹੜੇ ਹੈੱਡ ਰੋਡਨੀ ਸਕਾਟ ਆ, ਉਹਨਾਂ ਨੇ ਅੱਜ ਟਵਿੱਟਰ ਦੇ ਉੱਤੇ ਇਸ ਦੀ ਅਨਾਊਂਸਮੈਂਟ ਕੀਤੀ ਆ। ਕਹਿੰਦੇ ਵੀ ਉਹ ਪਹੁੰਚੇ ਹੋਏ ਸੀਗੇ ਉਸ ਸਾਰੇ ਪ੍ਰੋਜੈਕਟ ਦਾ ਮੁਲਾਂਕਣ ਕਰਨ ਦੇ ਲਈ, ਨਿਰੀਖਣ ਕਰਨ ਦੇ ਲਈ ਤੇ ਔਨ ਗਰਾਊਂਡ ਵੈਲੂਏਸ਼ਨ ਦੇ ਵਿੱਚ ਤੇ ਲੋਕਲ ਲੀਡਰਸ਼ਿਪ ਦੇ ਨਾਲ ਕਹਿੰਦੇ ਵੀ ਸਲਾਹ ਕਰਨ ਤੋਂ ਬਾਅਦ 'ਚ ਇਹਨਾਂ ਨੇ ਇਹ ਆਖਿਆ ਵੀ ਇਸ ਕੰਸਟਰਕਸ਼ਨ ਦੇ ਪ੍ਰੋਜੈਕਟ ਨੂੰ ਹਾਲ ਦੀ ਘੜੀ ਰੋਕਿਆ ਜਾਵੇਗਾ। ਕਹਿੰਦੇ ਵੀ ਨੈਸ਼ਨਲ ਸਿਕਿਉਰਿਟੀ ਥ੍ਰੈਟ ਔਨ ਸਾਈਟ ਜਦ ਪ੍ਰੋਟੈਕਸ਼ਨ ਦੇਖ ਰਹੇ ਆ ਨੈਸ਼ਨਲ ਪਾਰਕ ਦੀ ਇਨਵਾਇਰਮੈਂਟ ਦੀ, ਉਸ ਨੂੰ ਲੈ ਕੇ ਆ। ਦੋਨਾਂ ਹੀ ਪਾਰਟੀਆਂ ਦੇ ਦੁਆਰਾ ਇਸ ਪ੍ਰੋਜੈਕਟ ਦਾ ਕ੍ਰਿਟਿਸਿਜ਼ਮ ਕੀਤਾ ਗਿਆ ਆ ਤੇ ਇਸ ਦੇ ਨਾਲ ਨਾਲ ਜਿਹੜੇ ਇਨਵਾਇਰਮੈਂਟਲਿਸਟ ਤੇ ਲੋਕਲ ਲੋਕ ਆ, ਉਹਨਾਂ ਨੇ ਵੀ ਇਹ ਕੰਸਟਰਕਸ਼ਨ ਦੇ ਡੈਮੇਜਸ ਨੂੰ ਆਖਿਆ ਆ ਵੀ ਇਹਦੇ ਨਾਲ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਸਕਦਾ ਤੇ ਜਿਹੜਾ ਪ੍ਰਿਸਟੀਨ ਲੈਂਡਸਕੇਪ ਆ, ਜਿੱਥੇ ਅਜੇ ਤੱਕ ਇਨਸਾਨਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਈ, ਵੀ ਉਸ ਦੇ ਨਾਲ ਛੇੜਖਾਨੀ ਕਰਕੇ ਬੜਾ ਵਧੀਆ ਕੰਮ ਨਹੀਂ ਹੋਊਗਾ। ਕਾਫੀ ਰਗਡ ਟ੍ਰੇਨ ਆ, ਉੱਚਾ ਨੀਵਾਂ ਜਿਹੜਾ ਇਸ ਦੇ ਵਿੱਚ ਥਾਂ ਆ ਤੇ ਜਿਸ ਨੂੰ ਉੱਦਾਂ ਪਾਰ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਕਹਿੰਦੇ ਵੀ ਨੈਚੁਰਲੀ ਇਹ ਜਿਹੜਾ ਟਰੇਨ ਆ ਉਹ ਇਲੀਗਲ ਕ੍ਰਾਸਿੰਗਸ ਨੂੰ ਰੋਕਦਾ ਹੈਗਾ ਆ। ਤੇ ਕਹਿੰਦੇ ਵੀ ਵੈਸੇ ਵੀ ਬਿਗ ਬੈਂਡ ਨੈਸ਼ਨਲ ਪਾਰਕ ਦੇ ਵਿੱਚੋਂ ਬਹੁਤ ਘੱਟ ਲੋਕਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਇੱਧਰੋਂ ਦੀ ਦਾਖਲਾ ਜਿਹੜਾ ਉਹ ਲਿਆ ਆ। ਸੋ ਲੋਕਲ ਲੋਕਾਂ ਦੀ, ਉੱਥੋਂ ਦੇ ਕਮਿਊਨਿਟੀ ਲੀਡਰਸ ਦੀ ਤੇ ਜਿਹੜੀ ਓਵਰਆਲ ਕ੍ਰਿਟਿਸਿਜ਼ਮ ਦੇ ਚੱਲਦਿਆਂ ਬਿਗ ਬੈਂਡ ਨੈਸ਼ਨਲ ਪਾਰਕ ਦੇ ਵਿੱਚ ਜਿਹੜਾ ਬਾਰਡਰ ਕੰਸਟਰਕਸ਼ਨ ਪ੍ਰੋਜੈਕਟ ਆ, ਉਸ ਨੂੰ ਹਾਲ ਦੀ ਘੜੀ ਰੋਕ ਦਿੱਤਾ ਗਿਆ ਆ। ਜੀ ਬਿਲਕੁਲ। ਅਗਲੀ ਗੱਲ ਕਰੀਏ ਆਪਾਂ ਲਾਸ ਐਂਜਲਸ ਤੋਂ ਖਬਰ ਆ ਰਹੀ ਹੈ, ਜਿਸ ਦੇ ਵਿੱਚ ਆਈਸ ਦੇ ਨਾਲ ਸੰਬੰਧ ਤੇ ਖਬਰ ਆ। ਆਪਾਂ ਦੇਖਿਆ ਕਿ ਇਮੀਗ੍ਰੇਸ਼ਨ ਕ੍ਰੈਕਡਾਊਨ ਜਿਹੜਾ ਉਹ ਲੋਕੀ ਦੇ ਵਿੱਚ ਲਗਾਤਾਰ ਜਾਰੀ ਹੈ। ਲੰਘੇ ਦਿਨੀ LA ਦੇ ਇੱਕ ਬੰਦੇ ਨੂੰ ਆਈਸ ਦੇ ਏਜੰਟਾਂ ਵੱਲੋਂ ਗੋਲੀ ਮਾਰ ਦਿੱਤੀ ਗਈ ਸੀ। ਹੁਣ ਉਸ ਮਾਮਲੇ ਦੇ ਵਿੱਚ ਜਿਹੜਾ ਪਰਿਵਾਰ ਹੈ, ਪੀੜਤ ਪਰਿਵਾਰ, ਉਹਨੇ ਗ੍ਰੈਂਡ ਜੂਰੀ ਤੋਂ ਜਾਂਚ ਕਰਵਾਉਣ ਦੀ ਜਿਹੜੀ ਮੰਗ ਆ ਉਹ ਕੀਤੀ ਆ। ਕੀਥ ਪੋਰਟਰ ਜੂਨੀਅਰ, ਜਿਹਨੂੰ ਕਿ ਇਸ ਨਵੇਂ ਸਾਲ ਦੀ ਜਿਹੜਾ ਮੌਕੇ ਦੇ ਉੱਤੇ ਇੱਕ ਆਫ ਡਿਊਟੀ ਏਜੰਟ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀਗਾ। ਉਸਨੇ ਹੁਣ ਉਹਨਾਂ ਦੇ ਪਰਿਵਾਰ ਨੇ ਲਾਸ ਐਂਜਲਸ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਨੇਥਨ ਹੌਚਮੈਨ ਨੂੰ ਇਹ ਮਾਮਲਾ ਜਿਹੜਾ ਉਹ ਗ੍ਰੈਂਡ ਜੂਰੀ ਦੇ ਸਾਹਮਣੇ ਰੱਖਣ ਦੀ ਜਿਹੜੀ ਅਪੀਲ ਆ ਉਹ ਕੀਤੀ ਆ। ਪੋਰਟਰ ਜੂਨੀਅਰ ਉਸ ਸਮੇਂ ਮਾਰਿਆ ਗਿਆ ਸੀ ਜਦੋਂ ਉਹ ਕਹਿੰਦੇ ਕਿ ਆਪਣੇ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਸੀਗਾ ਤੇ ਉੱਤੇ ਦੋਸ਼ ਲੱਗਿਆ ਸੀਗਾ ਵੀ ਉਹ ਹਵਾ ਦੇ ਵਿੱਚ ਗੋਲੀਆਂ ਚਲਾ ਰਿਹਾ ਸੀਗਾ। ਡਿਸਟ੍ਰਿਕਟ ਅਟਾਰਨੀ ਦਾ ਜਿਹੜਾ ਦਫ਼ਤਰ ਆ ਅਜੇ ਵੀ ਇਸ ਗੱਲ ਦਾ ਜਾਇਜ਼ਾ ਲੈ ਰਿਹਾ ਕਿ ਗੁਆਂਢੀ ਅਪਾਰਟਮੈਂਟ ਦੇ ਵਿੱਚ ਰਹਿਣ ਵਾਲੇ ਆਈਸ ਏਜੰਟ ਨੇ ਕੋਈ ਪਹਿਲਾਂ ਵੀ ਅਪਰਾਧ ਕੀਤਾ ਜਾਂ ਨਹੀਂ। ਅਸਲ ਦੇ ਵਿੱਚ ਇਹ ਮਾਮਲਾ ਜਿਹੜਾ ਉਹ ਜਿਹੜੀਆਂ ਇਮੀਗ੍ਰੇਸ਼ਨ ਰੇਡਾਂ ਹੋ ਰਹੀਆਂ ਨੇ ਜਾਂ ਛਾਪੇਮਾਰੀਆਂ ਹੋ ਰਹੀਆਂ ਨੇ, ਉਹਨਾਂ ਦੇ ਨਾਲ ਡਾਇਰੈਕਟ ਤਾਂ ਨਹੀਂ ਜੁੜਿਆ, ਪਰ ਲਾਸ ਐਂਜਲਸ ਦਾ ਜਿਹੜਾ ਇਹ ਕੀਥ ਪੋਰਟਰ ਜੂਨੀਅਰ ਸੀਗਾ, ਇਹਦੇ ਉੱਤੇ ਜਦੋਂ ਇਹਦੀ ਮੌਤ ਹੋ ਗਈ ਸੀ, ਦੋਸ਼ ਇਹ ਲੱਗਾ ਸੀਗਾ ਕਿ ਇਹਨੇ ਹਵਾ ਦੇ ਵਿੱਚ ਗੋਲੀਆਂ ਚਲਾਈਆਂ ਤੇ ਇਹਦਾ ਗੁਆਂਢੀ ਜਿਹੜਾ ਸੀਗਾ ਉਹ ਇੱਕ ਆਈਸ ਦਾ ਏਜੰਟ ਸੀ ਜਿਹਨੇ ਇਹਨੂੰ ਗੋਲੀ ਮਾਰੀ ਸੀ। ਸੋ ਜਿਹੜੀਆਂ ਖਬਰਾਂ ਨਿਕਲ ਕੇ ਆਈਆਂ ਉਹਨਾਂ ਦੇ ਮੁਤਾਬਕ ਇਹ ਕਿਹਾ ਗਿਆ, ਜਦ ਕਿ ਜਿਹੜਾ ਪਰਿਵਾਰ ਹੈ ਉਹ ਕਹਿੰਦਾ ਵੀ ਇਸ ਮਾਮਲੇ ਦੇ ਵਿੱਚ ਹੁਣ ਅਸੀਂ ਜਿਹੜੀ ਆ ਗ੍ਰੈਂਡ ਜੂਰੀ ਤੋਂ ਜਾਂਚ ਕਰਵਾਉਣ ਦੀ ਮੰਗ ਕਰਦੇ ਹਾਂ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਥੋੜੇ ਦਿਨ ਪਹਿਲਾਂ ਹੀ ਆਪਾਂ ਇੱਕ ਨਿਊਜ਼ ਕੀਤੀ ਸੀ ਵੀ
ਕੈਲੀਫੋਰਨੀਆ ਦੇ ਤੱਟ ਦੇ ਉੱਤੇ ਇੱਕ ਨੌਜਵਾਨ 16 ਸਾਲਾਂ ਦੇ ਇੱਕ ਲਾਈਫਗਾਰਡ ਨੇ ਇੱਕ ਨੌਜਵਾਨ ਬੱਚੇ ਦੀ ਜਿਹੜੀ ਉਹ ਜਾਨ ਬਚਾਈ, ਆਪਣੀ ਜਾਨ ਨੂੰ ਬੇਸਿਕਲੀ ਜਾਨ ਦੀ ਬਾਜੀ ਲਾ ਕੇ। ਜੀ, ਜੀ, ਅੱਜ ਰਾਸ਼ਟਰਪਤੀ ਟਰੰਪ ਹੋਣਾ ਨੇ ਉਹਨਾਂ ਨੂੰ ਸੱਦਿਆ ਸੀਗਾ ਤੇ ਜੀ, ਉਹਨਾਂ ਦੇ ਵੱਲੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ, ਉਹਨਾਂ ਨੂੰ ਉਦਾਂ ਕਿਹਾ ਵੀ ਹੀ ਇਜ਼ ਅ ਰੀਅਲ ਹੀਰੋ, ਤੇ ਨਾਲ ਉਹਨਾਂ ਨੇ ਆਪਣੇ ਦਿਲ ਦੀ ਗੱਲ ਵੀ ਕੀਤੀ। ਕਹਿੰਦੇ ਵੀ ਜੇ ਮੈਂ ਹੁੰਦਾ ਤਾਂ ਸ਼ਾਇਦ ਤੂੰ ਲੱਕੀ ਆ ਵੀ ਅੱਜ ਇਹ ਮੁੰਡਾ ਕੰਮ ਤੇ ਸੀਗਾ, ਜੇ ਮੈਂ ਹੁੰਦਾ ਤਾਂ ਸ਼ਾਇਦ ਮੈਂ ਇਹ ਕੰਮ ਨਾ ਹੀ ਕਰਤਾ। ਜੀ। ਨਥੈਨੀਅਲ 10 ਸਾਲ ਦਾ ਜਿਹੜਾ ਮੁੰਡਾ ਉਹ ਇਹਨਾਂ ਵੇਵਸ ਦੇ ਵਿੱਚ ਰੁੜ ਕੇ ਹੂੰ, ਜਿਹੜੇ ਕੈਲੀਫੋਰਨੀਆ ਕੋਸਟ ਦੇ ਵਿੱਚ ਸਮੁੰਦਰ ਦੇ ਵਿੱਚ ਮਹਾਸਾਗਰ ਵੱਲ ਨੂੰ ਤੁਰਿਆ ਜਾਂਦਾ ਸੀ। 16 ਸਾਲਾਂ ਦੇ ਰਾਈਡਰ ਵਿਲੀਅਮਸ ਇਸ ਲਾਈਫਗਾਰਡ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਉਸ ਦੇ ਮਗਰ ਜਿਹੜਾ ਉਹ ਤੈਰ ਕੇ ਗਿਆ ਤੇ ਉਸ ਨੂੰ ਵਾਪਸ ਸੁਰੱਖਿਅਤ ਤੱਟ ਦੇ ਉੱਤੇ ਜਿਹੜਾ ਉਹ ਲਿਆਂਦਾ। ਸੋ ਟਰੰਪ ਹੋਣਾ ਨੇ ਦੋਨਾਂ ਦੇ ਨਾਲ, ਰਾਈਡਰ ਵਿਲੀਅਮਸ ਤੇ ਜਿਹੜਾ ਬਚਿਆ ਆ ਨਥੈਨੀਅਲ, ਉਹਨਾਂ ਦੇ ਨਾਲ ਮੁਲਾਕਾਤ ਜਿਹੜੀ ਉਹ ਕੀਤੀ। ਉਹਨਾਂ ਨੇ ਕਿਹਾ ਵੀ ਜਿਸ ਨੇ ਇਸ ਮੁੰਡੇ ਨਥੈਨੀਅਲ ਦੀ ਜਾਨ ਬਚਾਈ ਆ, ਵੀ ਇਸ ਨੂੰ ਸਿਵਿਲੀਅਨ ਆਨਰ ਜਿਹੜਾ ਉਹ ਮਿਲਣਾ ਜਿਹੜਾ ਉਹ ਚਾਹੀਦਾ ਆ। ਜਦ ਇਹ ਖਬਰ ਪ੍ਰਚਲਿਤ ਹੋਈ ਸੀ ਪੂਰੇ ਮੁਲਕ ਭਰ ਦੇ ਵਿੱਚ, ਤਾਂ ਟਰੰਪ ਹੋਣਾ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਮੁੰਡੇ ਨੂੰ ਵਾਈਟ ਹਾਊਸ ਦੇ ਵਿੱਚ ਆਉਣ ਦੇ ਲਈ ਸੱਦਾ ਦਿੱਤਾ ਸੀ ਤੇ ਕਿਹਾ ਸੀਗਾ ਵੀ ਬਰੇਵਰੀ ਦੇ ਲਈ ਇਸ ਨੂੰ ਰਿਵਾਰਡ ਕੀਤਾ ਜਿਹੜਾ ਹੋ ਜਾਊਗਾ। ਸੋ ਜੁਲਾਈ ਦੇ ਅਖੀਰ ਦੇ ਵਿੱਚ ਉਹ ਵੀਡੀਓ ਕਾਫੀ ਜ਼ਿਆਦਾ ਜਿਹੜੀ ਉਹ ਵਾਇਰਲ ਹੋਈ ਸੀ। ਨਥੈਨੀਅਲ ਦਾ ਪਿਓ ਸੁਮਿਤ, ਉਹਨਾਂ ਨੇ ਜਿਹੜੀ ਪ੍ਰੈਸ ਦੇ ਨਾਲ ਗੱਲ ਕਰਦੇ ਹੋਏ ਕਿਹਾ ਵੀ ਮੈਂ ਇਸ ਮੁੰਡੇ ਦਾ ਜਿਹੜਾ ਮੁੱਲ ਆ ਕਦੀ ਵੀ ਨਹੀਂ ਤਾਰ ਸਕਦਾ ਤੇ ਹਮੇਸ਼ਾ ਹੀ ਇਸ ਦਾ ਅਹਿਸਾਨ ਮੰਦ ਜਿਹੜੇ ਉਹ ਰਵਾਂਗੇ। ਪਰ ਗੱਲਾਂ ਬਾਤਾਂ ਦੇ ਵਿੱਚ ਟਰੰਪ ਹੁਣਾਂ ਨੇ ਆਪਣੀ ਜਿਹੜੀ ਅਸਲੀਅਤ ਆ ਉਹ ਦੱਸੀ ਵੀ ਸ਼ੁਕਰ ਕਰ ਵੀ ਮੈਂ ਕੰਮ ਤੇ ਨਹੀਂ ਸੀਗਾ, ਨਹੀਂ ਤਾਂ ਤੂੰ ਅੱਜ ਰੁੜਿਆ ਹੀ ਸਮਝੋ। ਜੀ। ਅਗਲੀ ਜਿਹੜੀ ਖਬਰ ਆ ਉਹ ਕੈਲੀਫੋਰਨੀਆ ਦੇ ਵਿੱਚ ਜਿਹੜਾ ਇਨ ਐਂਡ ਆਊਟ ਜਿਹੜੀ 버ਗਰ ਦੀ ਚੇਨ ਆ ਉਹਦੇ ਨਾਲ ਜੁੜੀ ਹੋਈ ਆ। ਇੱਕ ਜਿਹੜਾ ਸਾਬਕਾ ਮੁਲਾਜ਼ਮ ਆ ਉਹਨੇ ਦੋਸ਼ ਲਾਇਆ ਵੀ ਮੇਰੇ ਨਾਲ ਜਿਹੜਾ ਜਦੋਂ ਮੈਂ ਕੰਮ ਕਰਦਾ ਸੀ ਇਨ ਐਂਡ ਆਊਟ ਦੇ ਵਿੱਚ, ਉਦੋਂ ਮੇਰੇ ਨਾਲ ਰਿਲੀਜੀਅਸ ਡਿਸਕ੍ਰਿਮੀਨੇਸ਼ਨ ਕੀਤਾ ਗਿਆ। ਵੈਸੇ ਤਾਂ ਆਪਾਂ ਨੂੰ ਪਤਾ ਹੈ ਕਿ ਅਮਰੀਕਾ ਦੇ ਵਿੱਚ ਜਾਂ ਕੈਲੀਫੋਰਨੀਆ ਦੇ ਵਿੱਚ ਇਹਨਾਂ ਮਾਮਲਿਆਂ ਨੂੰ ਲੈ ਕੇ ਸਖਤ ਕਾਨੂੰਨ ਨੇ, ਬਰਾਬਰ ਮੌਕੇ ਦਿੱਤੇ ਜਾਂਦੇ ਨੇ ਜਾਂ ਕਿਸੇ ਵੀ ਨਾਲ ਇਸ ਤਰ੍ਹਾਂ ਦੇ ਧਰਮ ਦੇ ਆਧਾਰ ਦੇ ਉੱਤੇ, ਮਜ਼ਹਬ ਦੇ ਫਿਰਕੇ ਦੇ ਆਧਾਰ ਦੇ ਉੱਤੇ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ। ਪਰ ਦੱਖਣੀ ਕੈਲੀਫੋਰਨੀਆ ਦੇ ਵਿੱਚ ਇਹ ਜਿਹੜੀ ਸਥਿਤ ਇੱਕ ਇਨ ਐਂਡ ਆਊਟ ਦੱਸਿਆ ਗਿਆ। ਸਾਬਕਾ ਕੋਕਾ ਜੀ ਨੇ ਇੱਕ ਜਿਹੜਾ ਮੁਕੱਦਮਾ ਉਹ ਕੀਤਾ, ਉਹ ਦੋਸ਼ ਲਾਇਆ ਵੀ ਉਹਦੇ ਧਰਮ ਦੇ ਵਿੱਚ ਨਿਸ਼ਠਾ ਕਰਕੇ ਉਹਨੂੰ ਜਿਹੜਾ ਉਹਦੇ ਨਾਲ ਜਿਹੜਾ ਵਿਵਹਾਰ ਕੀਤਾ ਗਿਆ ਉਹ ਅਨਿਆਂਪੂਰਨ ਸੀਗਾ ਤੇ ਅੰਤ ਦੇ ਵਿੱਚ ਉਸ ਨੂੰ ਨੌਕਰੀ ਤੋਂ ਜਿਹੜਾ ਉਹ ਕੱਢ ਦਿੱਤਾ ਗਿਆ। ਐਰੀਆਨਾ ਰੋਡਰਿਗਸ ਜਿਹੜੇ ਨੇ ਉਹਨਾਂ ਨੇ ਇਹ ਜਿਹੜਾ ਮੁਕੱਦਮਾ ਕੀਤਾ ਤੇ ਉਹਨੇ ਦੱਸਿਆ ਵੀ ਲੌਂਗ ਬੀਚ ਦੇ ਵਿੱਚ ਜਿਹੜੀ ਇਨ ਐਂਡ ਆਊਟ ਦਾ ਜਿਹੜਾ ਉੱਥੇ ਬ੍ਰਾਂਚ ਆ ਉੱਥੇ ਮੈਂ ਕੰਮ ਕੀਤਾ 5 ਸਾਲ। ਸੋ ਉਹ ਕਹਿੰਦੇ ਕਿ ਰੋਡਰਿਗਸ ਦਾ ਜਿਹੜਾ ਸਕੇਡਿਊਲ ਸੀਗਾ ਆਪਦਾ ਉਹ ਉਹਨੂੰ ਐਤਵਾਰ ਨੂੰ ਚਰਚ ਜਾਣ ਦੀ ਇਜਾਜ਼ਤ ਦਿੰਦਾ ਸੀਗਾ ਤੇ ਕਹਿੰਦੇ ਕਿ ਅਕਤੂਬਰ ਦੇ ਵਿੱਚ ਜਦੋਂ ਇੱਕ ਨਵਾਂ ਮੈਨੇਜਰ ਆਇਆ ਤੇ ਉਹਨੇ ਉਹ ਕਹਿੰਦਾ ਕਿ ਤੈਨੂੰ ਇਹ ਐਤਵਾਰ ਦੇ ਜਿਹੜੇ ਤੂੰ ਜਾਣਾ ਹੈ ਤੈਨੂੰ ਚੇਂਜ ਕਰਨਾ ਪਊਗਾ ਤੇ ਤੂੰ ਨਹੀਂ ਜਾ ਸਕਦਾ। ਤੇ ਉਹ ਕਹਿੰਦਾ ਵੀ ਮੈਂ ਉਹਨੂੰ ਪਹਿਲਾਂ ਵੀ ਲਿਖਤੀ ਕਿਹਾ ਸੀ ਪਰ ਬਾਅਦ ਦੇ ਵਿੱਚ ਉਹਨੇ ਕਹਿੰਦਾ ਮੇਰੀ ਗੱਲ ਨੂੰ ਅਣਸੁਣਿਆ ਕਰ ਦਿੱਤਾ। ਦੂਜੇ ਵਾਰੀ ਫੇਰ ਕਹਿੰਦਾ ਦਸੰਬਰ ਦੇ ਵਿੱਚ ਕਹਿੰਦਾ ਵੀ ਮੈਨੇਜਮੈਂਟ ਦੇ ਕੋਲ ਜਿਹੜੀ ਸਕੇਡਿਊਲ ਨੂੰ ਲੈ ਕੇ ਜਾਂ ਚਰਚ ਦੀ ਹਾਜ਼ਰੀ ਨੂੰ ਲੈ ਕੇ ਜਾਂ ਹੋਰ ਜਿਹੜੀਆਂ ਕੰਮ ਵਾਲੀ ਥਾਂ ਤੇ ਮੇਰੇ ਨਾਲ ਜਿਹੜੇ ਡਿਸਕ੍ਰਿਮੀਨੇਸ਼ਨ ਹੋ ਰਹੀਆਂ ਸੀ ਉਹਨਾਂ ਬਾਰੇ ਮੈਂ ਮੁੱਦਾ ਚੁੱਕਿਆ, ਪਰ ਕਹਿੰਦੇ ਵੀ ਮੇਰੀਆਂ ਸ਼ਿਕਾਇਤਾਂ ਨੂੰ ਰੱਦ ਉਹ ਕਰ ਦਿੱਤਾ ਗਿਆ। ਜੂਨ ਦੇ ਅਖੀਰ ਦੇ ਵਿੱਚ ਕਹਿੰਦੇ ਕਿ ਫਿਰ ਇਸ ਤਰ੍ਹਾਂ ਦੀ ਘਟਨਾ ਵਾਪਰੀ ਜਦੋਂ ਮੈਨੂੰ HR ਤੋਂ ਵੀ ਜਿਹੜਾ ਉਹ ਜਦੋਂ ਉਹਨਾਂ ਨੂੰ ਵੀ ਦੱਸਣ ਦੇ ਬਾਵਜੂਦ ਵੀ ਇਹਨਾਂ ਚੀਜ਼ਾਂ ਨੂੰ ਰੋਕਿਆ ਨਹੀਂ ਗਿਆ, ਸਗੋਂ ਹੋਰ ਮੈਨੂੰ ਤੰਗ ਪਰੇਸ਼ਾਨ ਜਿਹੜਾ ਉਹ ਕੀਤਾ ਗਿਆ ਤੇ ਉਹ ਕਹਿੰਦਾ ਵੀ ਅੰਤ ਮੈਨੂੰ ਜਿਹੜਾ ਇਸ ਕੰਪਨੀ ਦੇ ਵਿੱਚੋਂ ਬਾਹਰ ਨਿਕਲਣਾ ਪਿਆ। ਹੁਣ ਉਹਨੇ ਦੋਸ਼ ਲਾਇਆ ਵੀ ਮੈਨੂੰ ਜਾਣ-ਬੁੱਝ ਕੇ ਉਹਨਾਂ ਨੇ ਮੇਰੀਆਂ ਕੁਛ ਗਲਤੀਆਂ ਨੂੰ ਕਹਿ ਲਓ ਜਾਂ ਕੁਛ ਨਾਕਾਮੀਆਂ ਨੂੰ ਆਧਾਰ ਬਣਾ ਕੇ ਮੈਨੂੰ ਜਿਹੜਾ ਕੱਢਿਆ ਤੇ ਪਰ ਮੇਰਾ ਜਿੱਥੋਂ ਰੌਲਾ ਪਿਆ ਸੀ ਉਹ ਸੀਗਾ ਵੀ ਮੈਂ ਐਤਵਾਰ ਨੂੰ ਚਰਚ ਜਾਣਾ ਚਾਹੁੰਦਾ ਸੀਗਾ ਤੇ ਉਸ ਤੋਂ ਬਾਅਦ ਇੱਕ ਦੋ ਚੀਜ਼ਾਂ ਜਿਹੜੀਆਂ ਨੇ ਇਸ ਤਰ੍ਹਾਂ ਦੀਆਂ ਉਹ ਵਾਪਰੀਆਂ ਵੀ ਮੇਰੀ ਕੰਮ ਵਾਲੀ ਥਾਂ ਤੇ ਜਿਹੜਾ ਵਿਵਹਾਰ ਹੋ ਰਿਹਾ ਸੀ ਮੈਂ ਉਹਦੇ ਨਾਲ ਉਹਦੇ ਬਾਰੇ ਦੂਜਿਆਂ ਨੂੰ ਵੀ ਕਹਿਣਾ ਸੀਗਾ ਵੀ ਮੈਂ ਤੁਹਾਨੂੰ ਸੂ ਕਰੂੰਗਾ। ਸੋ ਕਹਿੰਦਾ ਇਹ ਸਾਰੀਆਂ ਗੱਲਾਂ ਮੇਰੇ ਉਲਟ ਜਿਹੜੀਆਂ ਗਈਆਂ ਤੇ ਹੁਣ ਉਸ ਬੰਦੇ ਨੇ ਕੰਪਨੀ ਦੇ ਉੱਤੇ ਜਿਹੜਾ ਉਹ ਰਿਲੀਜੀਅਸ ਡਿਸਕ੍ਰਿਮੀਨੇਸ਼ਨ ਦਾ ਦੋਸ਼ ਲਾਉਂਦਿਆਂ ਮੁਕੱਦਮਾ ਜਿਹੜਾ ਉਹ ਠੋਕ ਦਿੱਤਾ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਪ੍ਰਵੀਨ ਜੀ, ਤਾਂ ਜੀ। ਇਹ ਖਬਰ ਆ ਰਹੀ ਹੈਗੀ ਆ ਕੈਲੀਫੋਰਨੀਆ, ਸਦਰਨ ਕੈਲੀਫੋਰਨੀਆ ਤੋਂ ਹੀ। ਇੱਕ ਜੈਟ ਸਕੀਅਰ ਜੋ ਕਿ ਲਾਪਤਾ ਸੀਗਾ, ਉਹ ਸ਼ੋਰ ਤੋਂ 2.5 ਮੀਲ ਦੂਰ ਜਿਹੜਾ ਆ ਉਸ ਦਾ ਪਤਾ ਲੱਗਾ ਹੈਗਾ ਆ। ਲੌਂਗ ਬੀਚ ਦੇ ਕੋਸਟ ਦੇ ਉੱਤੇ ਕਹਿੰਦੇ ਵੀ ਆਪਣੇ ਗਰੁੱਪ ਦੇ ਨਾਲੋਂ ਇਹ ਵੱਖਰਾ ਹੋ ਗਿਆ ਸੀ। ਸ਼ੁਕਰ ਇਹ ਆ ਵੀ ਇਹ ਜੀਵਤ ਜਿਹੜਾ ਉਹ ਲੱਭਿਆ। US ਕੋਸਟ ਗਾਰਡ ਤੇ ਲੌਂਗ ਬੀਚ ਫਾਇਰ ਡਿਪਾਰਟਮੈਂਟ ਆ, ਉਹਨਾਂ ਨੇ 2 ਮਿਸਿੰਗ ਜੈਟ ਸਕੀਜ਼ 10 ਵਜੇ ਤਕਰੀਬਨ ਰਾਤ ਨੂੰ ਸੰਡੇ ਨੂੰ ਉਹਦੇ ਬਾਰੇ ਰਿਪੋਰਟ ਉਹਨਾਂ ਨੂੰ ਮਿਲੀ ਸੀਗੀ ਤੇ ਕਹਿੰਦੇ ਵੀ ਉਸ ਤੋਂ ਕੁਛ ਚਿਰ ਬਾਅਦ ਹੀ ਜਿਹੜੇ ਲਾਈਫ ਗਾਰਡ ਕਰੂ ਆ ਉਹਨਾਂ ਨੇ ਲੌਂਗ ਬੀਚ ਬ੍ਰੇਕਰ ਵਾਟਰ
ਤੋਂ ਨੂੰ ਰਿਸਪੌਂਡ ਜਿਹੜਾ ਉਹ ਕੀਤਾ ਸੀਗਾ। ਕਹਿੰਦੇ ਵੀ ਇੱਕ ਬੰਦਾ ਸੀਗਾ, ਉਸ ਨੂੰ ਕਿਸੇ ਬੀਬੀ ਦੀ ਹੈਲਪ ਦੇ ਲਈ ਆਵਾਜ਼ ਸੁਣੀ, ਤੇ ਕਹਿੰਦੀ ਵੀ ਇਹ ਜਿਹੜੀ ਔਰਤ ਆ ਬ੍ਰੇਕ ਵਾਟਰ ਵਾਲ ਨੂੰ ਬਸ ਫੜ ਕੇ ਮਸਾਂ ਹੀ ਬਚੀ ਹੋਈ ਸੀ। ਉਸ ਨੂੰ ਉੱਥੋਂ ਜਿਹੜਾ ਉਹ ਕੱਢਿਆ, ਟਰਾਂਸਪੋਰਟ ਕੀਤਾ ਗਿਆ ਹਸਪਤਾਲ ਦੇ ਵਿੱਚ, ਤੇ ਹੁਣ ਸਟੇਬਲ ਕੰਡੀਸ਼ਨ ਦੇ ਵਿੱਚ ਦੱਸੀ ਜਿਹੜੀ ਉਹ ਜਾਂਦੀ ਆ। ਤੇ ਉਹ ਤਕਰੀਬਨ ਤੜਕੇ 1:15 ਵਜੇ ਜਿਹੜੇ ਕਰੂਜ਼ ਆ ਉਹਨਾਂ ਨੂੰ ਇੱਕ ਖਾਲੀ ਹੋਰ ਜੈਟ ਸਕੀ ਜਿਹੜੀ ਬ੍ਰੇਕ ਵਾਟਰ ਵਾਲ ਆ ਉਸ ਤੋਂ ਪਰੇ ਜਿਹੜੀ ਉਹ ਲੱਭੀ, ਤੇ ਦੂਜੀ ਜਿਹੜੀ ਜੈਟ ਸਕੀ ਆ 30 ਮਿੰਟ ਬਾਅਦ ਜਿਹੜੀ ਉਹ ਲੱਭੀ, ਪਰ ਉਸ ਬੰਦੇ ਦਾ ਕੁਝ ਪਤਾ ਨਹੀਂ ਸੀਗਾ। ਸੋ ਉਸ ਤੋਂ ਅਗਲੇ ਦਿਨ ਸਵੇਰੇ 10:30 ਵਜੇ ਇੱਕ ਹੋਰ ਜੈਟ ਸਕੀਅਰ ਜਿਹੜਾ 50s ਦੇ ਵਿੱਚ ਸੀ, ਉਹ ਜਿੰਦਾ ਜਿਹੜਾ ਉਹ ਲੱਭਿਆ ਗਿਆ, ਤੇ ਆਫਸ਼ੋਰ ਜਿਹੜਾ ਉਹ ਫਲੋਟ ਕਰ ਰਿਹਾ ਸੀ। ਠੰਡ ਦੇ ਨਾਲ ਹਾਈਪੋਥਰਮੀਆ ਤੋਂ ਉਹ ਸਫਰ ਕਰ ਰਿਹਾ ਸੀਗਾ, ਤੇ ਹੁਣ ਕਹਿੰਦੇ ਵੀ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਆ। ਉੱਥੋਂ ਉਹਨੂੰ 에ਅਰਲਿਫਟ ਕਰਕੇ ਉੱਥੇ ਪਹੁੰਚਾਇਆ ਗਿਆ ਆ, ਤੇ ਹੁਣ ਉਸ ਨੂੰ ਸਟੇਬਲ ਕੰਡੀਸ਼ਨ ਦੇ ਵਿੱਚ ਦੱਸਿਆ ਜਾ ਰਿਹਾ ਹੈ। ਜੀ, ਅਗਲੀ ਜਿਹੜੀ ਬੜੀ ਮੰਦਭਾਗੀ ਖਬਰ ਆ ਉਹ ਬੇਕਰਸਫੀਲਡ ਤੋਂ ਆ ਰਹੀ ਹੈ। ਬੇਕਰਸਫੀਲਡ ਦੇ ਵਿੱਚ ਇੱਕ ਜਿਹੜਾ ਤੜਕੇ ਸੜਕ ਹਾਦਸਾ ਵਾਪਰਿਆ, ਜਿਹਦੇ ਵਿੱਚ ਔਰੇਂਜ ਕਾਉਂਟੀ ਦੇ ਇਲਾਕਿਆਂ ਦੇ ਵਿੱਚ ਵਾਪਰਿਆ, ਤੇ ਬੇਕਰਸਫੀਲਡ ਦਾ ਜਿਹੜਾ 35 ਸਾਲਾ ਬੰਦਾ ਉਹਦੀ ਮੌਤ ਹੋ ਗਈ ਆ। ਪੁਲਿਸ ਦੇ ਦੱਸਣ ਦੇ ਮੁਤਾਬਕ ਜਿਹੜੀ ਸੈਂਟਾ ਐਨਾ ਪੁਲਿਸ ਡਿਪਾਰਟਮੈਂਟ ਆ ਉਹਦੇ ਮੁਤਾਬਕ ਇਹ ਜਿਹੜਾ ਹਾਦਸਾ ਸੀਗਾ, ਇਹ ਸੈਂਟਾ ਐਨਾ ਦੇ ਵਿੱਚ ਵਾਰਨਰ ਐਵੀਨਿਊ ਤੇ ਜੇਲ ਸਟਰੀਟ ਦੇ ਇਲਾਕਿਆਂ ਦੇ ਵਿੱਚ ਵਾਪਰਿਆ ਸੀਗਾ। ਤੇ ਇਸ ਬੰਦੇ ਦੀ ਜਦੋਂ ਪਛਾਣ ਕੀਤੀ ਗਈ ਤਾਂ ਇਹ ਬੇਕਰਸਫੀਲਡ ਦਾ ਰਹਿਣ ਵਾਲਾ ਸੀਗਾ। 35 ਸਾਲਾ ਇਸਤਾਬੇਨ ਰਮੋਨ ਰੈਂਟੇਰੀਆ ਜਿਹੜਾ ਉਹ ਜਦੋਂ ਉਸ ਨੂੰ ਹਾਦਸੇ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਤੇ ਪਰ ਜਾਨ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਜਿਹੜਾ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਦੇ ਦੱਸਣ ਦੇ ਮੁਤਾਬਕ ਜਿਹੜਾ ਇਹ ਰੈਂਟੇਰੀਆ ਵਾਰਨਰ ਐਵੀਨਿਊ ਤੇ ਬਿਨਾਂ ਇੱਕ ਨਿਸ਼ਾਨਬੱਧ ਕ੍ਰਾਸਵਾਕ ਸੀਗਾ, ਜਿਸ ਨੂੰ ਉਹ ਸੜਕ ਪਾਰ ਕਰ ਰਿਹਾ ਸੀਗਾ, ਤੇ ਇੱਕ ਗੱਡੀ ਨੇ ਇਹਨੂੰ ਬੜੇ ਭਿਆਨਕ ਤਰੀਕੇ ਦੇ ਨਾਲ ਟੱਕਰ ਮਾਰੀ। ਉਹ ਡਿੱਗਿਆ ਤੇ ਮੌਕੇ ਤੇ ਬਹੁਤ ਜ਼ਿਆਦਾ ਜ਼ਖਮੀ ਜਿਹੜਾ ਹੋ ਗਿਆ ਸੀਗਾ। ਪੁਲਿਸ ਨੂੰ ਕਾਲ ਕੀਤੀ ਗਈ, ਪਰ ਬਾਵਜੂਦ ਇਸ ਦੇ ਪੁਲਿਸ ਪਹੁੰਚ ਵੀ ਗਈ ਸੀ, ਪਰ ਜਦੋਂ ਉਹਨੂੰ ਹਸਪਤਾਲ ਲਿਜਾਇਆ ਗਿਆ ਤੇ ਇਹ ਜਿਹੜਾ ਬੰਦਾ ਸੀ ਉਦੋਂ ਨੂੰ ਦਮ ਤੋੜ ਗਿਆ। ਬੇਕਰਸਫੀਲਡ ਦਾ 35 ਸਾਲਾ ਇਸਤਾਬੇਨ ਰਮੋਨ ਰੈਂਟੇਰੀਆ ਜਿਹੜਾ ਉਹ ਇੱਕ ਸੜਕ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਗਿਆ। ਜਿਵੇਂ ਆਪਾਂ ਪੈਦਲ ਲੋਕਾਂ ਨੂੰ ਦੇਖਦੇ ਹਾਂ, ਪਰ ਇਹ ਮੇਰੇ ਖਿਆਲ ਦੇ ਨਾਲ ਸਵੇਰ ਦਾ ਸਮਾਂ ਸੀਗਾ, ਸ਼ਾਇਦ ਕਾਰ ਚਾਲਕ ਨੂੰ ਇਹ ਦਿਖਾਈ ਨਹੀਂ ਦਿੱਤਾ, ਤੇ ਉੱਥੇ ਜਿਹੜੀ ਆ ਕ੍ਰਾਸ ਵਾਕ ਦੇ ਉੱਤੇ ਜਿਹੜੇ ਆਪਾਂ ਬਟਨ ਦੱਬਦੇ ਹਾਂ ਉਹ ਵੀ ਹੈ ਨਹੀਂ ਸੀਗਾ। ਜੀ ਜੀ, ਰਾਸ਼ਟਰਪਤੀ ਟਰੰਪ ਨੇ ਸਾਊਥ ਕੋਰੀਆ ਨੂੰ ਝਟਕਾ ਦੇ ਦਿੱਤਾ, ਸਾਰੀ ਦੁਨੀਆ ਨੂੰ ਝਟਕਾ ਦਿੱਤਾ, ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਮਿਲ ਕੇ ਜਿਹੜੇ ਸਾਂਝੇ ਫੌਜੀ ਅਭਿਆਸ ਆ ਉਹਨਾਂ ਨੂੰ ਘਟਾਉਣ ਜਿਹੜਾ ਉਹ ਜਾ ਰਹੇ ਆ, ਤੇ ਕਹਿੰਦੇ ਵੀ ਨਾਰਥ ਕੋਰੀਆ ਵਾਲਾ ਜਿਹੜਾ ਲੀਡਰ ਆ ਉਹਨਾਂ ਦਾ ਬੜਾ ਅਜੀਜ਼ ਮਿੱਤਰ ਹੈਗਾ ਆ। ਟਰੰਪ ਹੁਣਾਂ ਨੇ ਇਹ ਹੁਣ ਦੱਸਿਆ ਵੀ ਜਿਹੜਾ ਨਾਰਥ ਕੋਰੀਆ ਦਾ ਲੀਡਰ ਕਿਮ ਜੋਂਗ ਉਨ ਆ, ਉਹਨਾਂ ਨੇ ਟਰੰਪ ਹੁਣਾਂ ਦੀ ਜਿਹੜੀ ਗੱਲਬਾਤ ਆ ਉਸ ਨੂੰ ਰਿਸਪੌਂਡ ਕੀਤਾ ਆ। ਕਹਿੰਦੇ ਵੀ ਜਦ ਉਹਨਾਂ ਨੇ ਸਕੇਲ ਬੈਕ ਕਰਨ ਦੀ ਗੱਲ ਆਖੀ ਮਿਲਟਰੀ ਐਕਸਰਸਾਈਜ਼ ਦੀ ਸਾਊਥ ਕੋਰੀਆ ਦੇ ਵਿੱਚ, ਪੱਤਰਕਾਰਾਂ ਦੇ ਨਾਲ ਓਵਲ ਆਫਿਸ ਤੋਂ ਟਰੰਪ ਹੁਣੀ ਗੱਲਬਾਤ ਉਹ ਕਰ ਰਹੇ ਸੀਗੇ। ਸੋ ਜਿਹੜੇ ਰਿਪੋਰਟਰ ਆ ਉਹਨਾਂ ਨੇ ਬਾਰ-ਬਾਰ ਪੁੱਛਿਆ ਵੀ ਤੁਹਾਨੂੰ ਕਿੱਦਾਂ ਪਤਾ ਵੀ ਉਹਨੇ ਰਿਸਪੌਂਡ ਜਿਹੜਾ ਉਹ ਨਹੀਂ ਕੀਤਾ। ਕਹਿੰਦਾ ਨਹੀਂ, ਉਹਨੇ ਮੈਨੂੰ ਦੱਸਿਆ ਆ। ਕਹਿੰਦੇ ਵੀ ਜਿਹੜੀ ਕਨਵਰਸੇਸ਼ਨ ਆ ਉਹ ਕਿਮ ਦੇ ਨਾਲ ਹੋਈ ਹੈ, ਕਹਿੰਦਾ ਵੀ ਬੜੀ ਪੋਜ਼ਿਟਿਵ ਜਿਹੜੀ ਉਸ ਦੇ ਨਾਲ ਗੱਲਬਾਤ ਜਿਹੜੀ ਉਹ ਹੋਈ ਆ। ਸੋ ਆਪਾਂ ਦੱਸਦੇ ਜਾਈਏ ਵੀ ਪਹਿਲੇ ਕਾਰਜਕਾਲ ਦੇ ਵਿੱਚ ਟਰੰਪ ਹੁਣਾਂ ਦੀ ਮੁਲਾਕਾਤ ਕਿਮ ਜੋਂਗ ਉਨ ਦੇ ਨਾਲ ਇੱਕ ਹੋਈ ਸੀਗੀ, ਤੇ ਦੂਜੀ ਮੁਲਾਕਾਤ ਹੋਣ ਤੋਂ ਪਹਿਲਾਂ ਹੀ ਉਹ ਮੀਟਿੰਗ ਜਿਹੜੀ ਉਹ ਰੱਦ ਕਰ ਦਿੱਤੀ ਗਏ ਸੀਗੀ। ਸੋ ਹੁਣ ਰਾਸ਼ਟਰਪਤੀ ਟਰੰਪ ਆ ਉਹ ਦਾਅਵਾ ਕਰ ਰਹੇ ਆ ਵੀ ਕਿਮ ਜੋਂਗ ਉਨ ਨੇ ਉਹਨਾਂ ਦੀ ਗੱਲਬਾਤ ਨੂੰ ਰਿਸਪੌਂਡ ਕੀਤਾ ਹੈਗਾ ਆ। ਜੀ, ਇੱਕ ਪੰਜਾਬੀ ਜਿਹੜੇ ਆ ਟੁਪੈਕ ਸ਼ਕੂਰ ਦੇ ਜਿਹੜੇ ਨੇ ਉਹ ਖਾਸੇ ਗਾਣੇ ਸੁਣਦੇ ਨੇ, ਜਾਂ ਮਸ਼ਹੂਰ ਨਾਮ ਹੈ ਇੱਕ ਪੰਜਾਬੀਆਂ ਦੇ ਵਿੱਚ ਵੀ, ਉਹਦਾ ਜਿਹੜਾ ਕਤਲ ਦਾ ਮਾਮਲਾ ਵਾਪਰਿਆ ਸੀ 1996 ਦੇ ਵਿੱਚ, ਉਹ ਹੁਣ ਮੁਕੱਦਮਾ ਜਿਹੜਾ ਸ਼ੁਰੂ ਹੋਣ ਜਾ ਰਿਹਾ। ਇਸ ਟਾਈਮ ਦੀ ਜਿਹੜੀ ਆਈ ਵਿਟਨੈਸ ਦੀ ਨਿਊਜ਼ ਦੀ ਵੈਬਸਾਈਟ ਉਹ ਰਿਪੋਰਟ ਕਰ ਰਹੀ ਹੈ ਵੀ ਇਸ ਟਾਈਮ ਜਿਹੜਾ ਲੌਂਗ ਅਵੇਟਡ ਟ੍ਰਾਇਲ ਆ ਉਹ ਸ਼ੁਰੂ ਹੋ ਚੁੱਕਿਆ ਟੁਪੈਕ ਸ਼ਕੂਰ ਦੇ ਕਤਲ ਮਾਮਲੇ ਦੇ ਵਿੱਚ ਲਾਸ ਵੇਗਸ ਦੇ ਵਿੱਚ, ਤੇ ਦੱਸਿਆ ਜਾ ਰਿਹਾ ਕਿ ਇਹਨੂੰ 30 ਸਾਲਾਂ ਬਾਅਦ ਹੁਣ ਜਿਹੜਾ ਅਦਾਲਤੀ ਮੁਕੱਦਮਾ ਸ਼ੁਰੂ ਹੋਇਆ। ਤੇ ਇਸ ਦੇ ਵਿੱਚ ਦੋਸ਼ ਇਹ ਲੱਗਿਆ ਵੀ 1996 ਦੇ ਵਿੱਚ ਜਿਹੜਾ ਰੈਪਰ ਦੀ ਕਤਲ ਦੀ ਸਕੀਮ ਬਣਾਉਣ ਦਾ ਦੋਸ਼ੀ ਦਾ ਜਿਹੜਾ ਵਿਅਕਤੀ ਦਾ ਮੁਕੱਦਮਾ ਉਹ ਹੁਣ ਅਧਿਕਾਰਤ ਤੌਰ ਤੇ ਆਫੀਸ਼ੀਅਲੀ ਜਿਹੜਾ ਉਹ ਸ਼ੁਰੂ ਹੋ ਚੁੱਕਿਆ। ਪ੍ਰੋਸੀਕਿਊਟਰਾਂ ਨੇ ਇਹ ਗੱਲ ਕਹੀ ਆ ਵੀ ਉਹ ਇਹ ਸਾਬਤ ਕਰਨ ਦਾ ਇਰਾਦਾ ਰੱਖਦੇ ਨੇ ਵੀ ਲਾਸ ਐਂਜਲਸ ਦਾ ਗੈਂਗ ਲੀਡਰ ਸੀਗਾ ਡਵੇਨ ਕੈਫੇ ਡੇਵਿਸ, ਉਸ ਨੇ ਇਸ ਗੋਲੀਬਾਰੀ ਦਾ ਹੁਕਮ ਦਿੱਤਾ ਸੀ। ਹਾਲਾਂਕਿ ਇਸ ਕਤਲ ਦੇ ਬਾਰੇ ਜਦੋਂ ਆਪਾਂ ਇੰਟਰਨੈਟ ਦੇ ਉੱਤੇ ਜਾਣਦੇ ਪੜ੍ਹਦੇ ਹਾਂ, ਤੇ ਇਸ ਕਤਲ ਦੇ ਬਾਰੇ ਇਹ ਵੀ ਪਤਾ ਲੱਗਦਾ ਵੀ ਕੋਈ ਵੀ ਬੰਦਾ ਜਿਹੜਾ ਹਥਿਆਰਾਂ ਦੇ ਨਾਲ ਜਾਂ ਰੰਗੇ ਹੱਥੀ ਫੜਨ ਦੀ ਗੱਲ ਜਾਂ ਬਾਅਦ ਦੇ ਵਿੱਚ ਕੋਈ ਵੀ ਬੰਦਾ ਨਹੀਂ ਸੀ ਫੜਿਆ ਗਿਆ। ਹੁਣ ਉਸ ਬੰਦੇ ਨੇ ਜਿਹੜਾ ਇਹ ਡੇਵਿਸ ਹੈ, ਇਹਨੇ 63 ਸਾਲਾਂ ਤੇ ਕਹਿੰਦਾ ਵੀ ਮੈਂ ਆਪਦੇ ਗੈਂਗ ਦੀ ਮਦਦ ਦੇ ਨਾਲ ਕਤਲ ਕਰਨ ਜਾਂ ਮੈਂ ਉਹਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਇਨਵੋਲਵ ਨਹੀਂ ਸੀਗਾ,
ਪਰ ਫਿਰ ਵੀ ਕਹਿੰਦਾ ਮੈਨੂੰ ਇਹਨਾਂ ਨੇ ਕਤਲ ਕਰਨ ਦਾ ਦੋਸ਼ ਮੇਰੇ ਤੇ ਲਗਾਇਆ ਸਕੀਮ ਘੜਨ ਦਾ, ਤੇ ਇਹ ਕਹਿੰਦੇ ਵੀ ਕਾਲਪਨਿਕ ਇੱਕ ਫਿਕਸ਼ਨ ਕਹਾਣੀ ਦੇ ਆਧਾਰ ਦੇ ਉੱਤੇ ਆ। ਸੋ 7 ਸਤੰਬਰ 1996 ਦੀ ਰਾਤ ਨੂੰ ਇਸ ਨੂੰ ਜਿਹੜਾ ਇੱਕ ਬਹੁਤ ਤਕੜਾ ਰੈਪਰ ਸੀਗਾ, ਕਲਾਕਾਰ ਸੀਗਾ, ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀਗਾ। ਤੇ ਹੁਣ ਦੱਸਦੇ ਆ ਕਿ ਡੁਏਨ ਡੇਵਿਸ ਉੱਤੇ ਦੋਸ਼ ਆ ਵੀ ਉਹਨੇ ਇਹ ਗੱਲ ਯਕੀਨੀ ਬਣਾਈ ਸੀ ਬਕਾਇਦਾ ਤੌਰ ਦੇ ਉੱਤੇ ਵੀ ਜਿਹੜੇ ਸ਼ੂਟਰ ਨੇ ਉਹ ਹਥਿਆਰਾਂ ਦੇ ਨਾਲ ਲੈਸ ਹੋਣ ਤੇ ਟੁਪੈਕ ਸ਼ਕੂਰ ਨੂੰ ਜਿਹੜਾ ਉਹ ਇਸ ਤਰੀਕੇ ਦੇ ਨਾਲ ਨਿਸ਼ਾਨਾ ਬਣਾਉਣ ਵੀ ਉਹ ਬਚ ਨਾ ਸਕੇ। ਜੀ। ਮਾਰਜੋਰੀ ਟੇਲਰ ਗ੍ਰੀਨ ਜਿਹੜੀ ਸਾਬਕਾ ਮਾਗਾ ਆਪਾਂ ਕਹਿ ਸਕਦੇ ਹਾਂ ਜੀ। ਵੀ ਟਰੰਪ ਹੁਣਾਂ ਦੀ ਬਹੁਤ ਕੱਟੜ ਸਮਰਥਕ ਜਿਹੜੀ ਰਹੀ ਆ, ਤੇ ਹੁਣ ਉਹਨਾਂ ਦੇ ਨਾਲ ਬਣਦੀ ਨਹੀਂ ਆ। ਇੱਥੋਂ ਤੱਕ ਕਿ ਟਰੰਪ ਹੁਣਾਂ ਨੇ ਕਈ ਤਰੀਕੇ ਦੀਆਂ ਉਹਨਾਂ ਨੂੰ ਗੱਲਾਂ ਵੀ ਆਖੀਆਂ। ਆਪਣੇ ਰੀ-ਇਲੈਕਸ਼ਨ ਤੋਂ ਪਿੱਛੇ ਹਟ ਚੁੱਕੀ ਆ। ਉਹ ਕਾਂਗਰਸ ਵੂਮਨ ਜਿਹੜੀ ਆ ਉਹ ਰਹੀ ਆ। ਉਹਨੇ ਇਹ ਦਾਅਵਾ ਕੀਤਾ ਆ ਵੀ ਕਹਿੰਦੀ ਵੀ ਮੈਨੂੰ ਪਤਾ ਲੱਗਾ ਆ ਵੀ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ ਈਰਾਨ ਦੇ ਉਲਟ ਨਿਊਕਲੀਅਰ ਐਕਸ਼ਨ ਲੈਣ ਦੇ ਬਾਰੇ ਸੋਚ ਰਹੀ ਹੈਗੀ ਆ। ਕਹਿੰਦੇ ਵੀ ਸਟ੍ਰੈਟਜੀ ਮੀਟਿੰਗਸ ਦੇ ਵਿੱਚ ਨਿਊਕਲੀਅਰ ਐਕਸ਼ਨ ਦੀ ਗੱਲਬਾਤ ਕੀਤੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਆਪਣੇ ਅਹੁਦੇ ਤੋਂ ਗ੍ਰੀਨ ਨੇ ਅਸਤੀਫਾ ਦੇ ਦਿੱਤਾ ਸੀਗਾ ਯੂਐਸ ਹਾਊਸ ਆਫ ਰਿਪਰੈਜ਼ੈਂਟੇਟਿਵਸ ਤੋਂ ਜਨਵਰੀ ਮਹੀਨੇ ਦੇ ਵਿੱਚ ਆਪਣੇ ਫੁੱਲ ਟਰਮ ਕਰਨ ਤੋਂ ਪਹਿਲਾਂ ਹੀ। ਸੋ ਉਸ ਦੀ ਥਾਂ ਦੇ ਉੱਤੇ ਜਿਹੜੇ ਮਾਗਾ ਦੇ ਸਪੋਰਟਰ ਕਲੇ ਫੁਲਰ ਆ ਉਹ ਇਲੈਕਸ਼ਨ ਦੇ ਵਿੱਚ ਜਿਹੜਾ ਉਹ ਅੱਗੇ ਪਹੁੰਚ ਚੁੱਕੇ ਹੈਗੇ ਆ। ਪਰ ਗ੍ਰੀਨ ਕਹਿੰਦੀ ਵੀ ਈਰਾਨ ਵਾਰ ਦੀ ਪਹਿਲਾਂ ਹੀ ਬਹੁਤ ਉਲਟ ਜਿਹੜੀ ਉਹ ਚੱਲਦੀ ਸੀਗੀ, ਤੇ ਉਹਨੇ ਕਈ ਜਿਹੜੇ ਕੰਜ਼ਰਵੇਟਿਵਸ ਆ ਜਿਨ੍ਹਾਂ 'ਚ ਰਿਪਰੈਜ਼ੈਂਟੇਟਿਵ ਥਾਮਸ ਮੇਸੀ ਆ, ਟੱਕਰ ਕਾਲਸਨ ਆ, ਹੋਰ ਵੀ ਕਈ ਜਣੇ ਆ ਜਿਹੜੇ ਈਰਾਨ ਵਾਰ ਦੇ ਉਲਟ ਸੀ, ਉਹਨਾਂ ਦੇ ਨਾਲ ਜਿਹੜੀ ਉਹ ਸ਼ਾਮਲ ਹੋਈ ਆ। ਸੋ ਉਹਨੇ ਕਿਹਾ ਵੀ ਜਿਹੜਾ ਨਿਊਕਲੀਅਰ ਵਰਤਣਾ ਆ ਉਹ ਪਿਓਰ ਈਵਲ ਆ। ਕਹਿੰਦੇ ਵੀ ਕੀ ਅਮਰੀਕਾ ਨੂੰ ਅਜੇ ਤੱਕ ਸਬਕ ਹੀ ਨਹੀਂ ਆਇਆ ਜਦੋਂ ਹੀਰੋਸ਼ੀਮਾ ਨਾਗਾਸਾਕੀ ਦੇ ਵਿੱਚ ਜਾਪਾਨ 'ਚ 2 ਜਿਹੜੇ ਐਟੋਮਿਕ ਬੰਬ ਸੁੱਟ ਕੇ ਜਿਹੜੇ ਉਹ ਦੇਖੇ ਜਾ ਚੁੱਕੇ ਆ ਵੀ ਕਿੰਨੀ ਜਿਹੜੀ ਉਹ ਮਾੜੀ ਗੱਲ ਸੀਗੀ। ਸੋ ਕੱਲ ਜਿਹੜਾ ਆ ਇਸਨੇ ਦਾਅਵਾ ਕੀਤਾ ਪ੍ਰਵੀਨ ਜੀ ਵੀ ਨਿਊਕਲੀਅਰ ਵੈਪਨਸ ਵਰਤਣ ਦੀ ਜਿਹੜੀ ਚਰਚਾ ਆ ਉਹ ਅਮਰੀਕਾ ਦੀਆਂ ਸਟ੍ਰੈਟਜੀ ਮੀਟਿੰਗਸ ਦੇ ਵਿੱਚ ਹੋ ਰਹੀ ਆ। ਉਹ ਜਿਹੜਾ ਦੇਖਿਆ ਜਾਵੇ ਤਾਂ ਜਿਹੜੀ ਵਾਈਟ ਹਾਊਸ ਆ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਦੀ ਇਸ ਗੱਲ ਨੂੰ ਟੋਟਲ ਫੇਕ ਨਿਊਜ਼ ਜਿਹੜਾ ਉਹ ਆਖਿਆ ਤੇ ਟੋਟਲੀ ਨਕਾਰ ਦਿੱਤਾ ਆ। ਕਹਿੰਦੇ ਵੀ ਇਦਾਂ ਦੀ ਕੋਈ ਵੀ ਗੱਲਬਾਤ ਨਹੀਂ ਹੋਈ। ਉਧਰ ਈਰਾਨ ਤੋਂ ਇਹ ਸਿਗਨਲ ਆ ਰਹੇ ਆ, ਕਹਿੰਦੇ ਵੀ ਜੇ ਯੂਐਸ ਗਰਾਊਂਡ ਆਪਰੇਸ਼ਨ ਕਰਦਾ ਆ ਤੇ ਅਸੀਂ ਉਸ ਦੇ ਲਈ ਪੂਰੀ ਤਰ੍ਹਾਂ ਤਿਆਰ ਆ। ਪਿਛਲੇ 2 ਮਹੀਨੇ ਪਹਿਲਾਂ ਜਿਹੜੀ ਹੋਈ ਸੀਗੀ ਸਮਝੌਤਾ MOU, ਉਹਦੇ 60 ਦਿਨ ਤਕਰੀਬਨ ਮੁੱਕ ਚੁੱਕੇ ਆ ਜਾਂ ਮੁੱਕਣ ਵਾਲੇ ਆ, ਤੇ ਇਹਨਾਂ ਦਾ ਆਪਸ ਦੇ ਵਿੱਚ ਕੋਈ ਨਿਊਕਲੀਅਰ ਨੂੰ ਲੈ ਕੇ ਈਰਾਨ ਨੇ ਕਿੱਦਾਂ ਜਿਹੜਾ ਉਹ ਅੱਗੇ ਵਧਣਾ ਆ ਉਸ ਦਾ ਕੋਈ ਸਮਝੌਤਾ ਨਹੀਂ ਹੋ ਸਕਿਆ। ਜੀ ਬਿਲਕੁਲ। ਅਗਲੀ ਗੱਲ ਕਰੀਏ ਇਮੀਗ੍ਰੇਸ਼ਨ ਦੇ ਬਾਰੇ। ਸੈਨ ਡਿਏਗੋ ਜਿਹੜੀ ਕਾਉਂਟੀ ਆ ਉਹ ਹੁਣ ਸੋਚ ਵਿਚਾਰ ਕਰ ਰਹੀ ਹੈ ਵੀ ਕਿਵੇਂ ਆਪਾਂ ਜਿਹੜੇ ਫੈਡਰਲ ਇਮੀਗ੍ਰੇਸ਼ਨ ਏਜੰਸੀਜ਼ ਆ ਉਹਨਾਂ ਨੂੰ ਆਪਾਂ ਕਾਉਂਟੀ ਦੇ ਜਿਹੜੇ ਫਾਇਰ ਆਰਮ ਟ੍ਰੇਨਿੰਗ ਫੈਸਿਲਿਟੀਜ਼ ਨੇ ਉਹਨਾਂ ਨੂੰ ਵਰਤਣ ਦੇ ਉੱਤੇ ਕਿਵੇਂ ਰੋਕ ਲਾਈਏ। ਦੱਸਿਆ ਜਾ ਰਿਹਾ ਕਿ ਜਿਹੜੇ 2 ਸੁਪਰਵਾਈਜ਼ਰ ਨੇ ਉਹਨਾਂ ਨੇ ਆਰਗੂ ਕੀਤਾ, ਉਹ ਕਹਿੰਦੇ ਵੀ ਜਿਹੜੀ ਲੋਕਲ ਫਾਇਰਿੰਗ ਰੇਂਜ ਹੈ ਇਹ ਕੋਈ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਮਾਸ ਡਿਪੋਰਟੇਸ਼ਨ ਜਿਹੜਾ ਏਜੰਡਾ ਉਹਦਾ ਕੋਈ ਟ੍ਰੇਨਿੰਗ ਗਰਾਊਂਡ ਨਹੀਂ ਬਣਨੀ ਚਾਹੀਦੀ। ਇਹ ਇੱਕ ਮੇਰੇ ਹਿਸਾਬ ਦੇ ਨਾਲ ਚੰਗੀ ਗੱਲ ਵੀ ਹੈ। ਕਿਸੇ ਦੇਸ਼ ਦੇ ਵਿੱਚ ਕੋਈ ਵੀ ਲੋਕਲ ਜਿਹੜੀ ਸਰਕਾਰ ਹੁੰਦੀ ਆ ਉਹ ਜੇ ਫੈਡਰਲਿਜ਼ਮ ਹੋਵੇ ਤਾਂ ਉਸ ਦੇਸ਼ ਦੇ ਵਿੱਚ ਤਾਂ ਉਹ ਵਿਰੋਧ ਕਰ ਸਕਦੇ ਆ। ਅਸਲ ਦੇ ਵਿੱਚ ਉਹ ਕਹਿੰਦੇ ਵੀ 2 ਸੁਪਰਵਾਈਜ਼ਰ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਬੋਰਡ ਦੀ ਜਿਹੜੀ ਚੇਅਰ ਹੈ ਟੈਰਾ ਲੌਸਨ ਨਿਮਰ, ਉਹ ਕਹਿੰਦੀ ਵੀ ਸਾਡੀਆਂ ਜਿਹੜੀਆਂ ਸਥਾਨਕ ਜਨਤਕ ਸਹੂਲਤਾਂ ਨੇ ਉਹ ਸਾਡੇ ਨਿਵਾਸੀਆਂ ਦੀ ਸੇਵਾ ਦੇ ਲਈ ਹੈ, ਨਾ ਕਿ ਸੰਘੀ ਇਮੀਗ੍ਰੇਸ਼ਨ ਕਾਰਵਾਈਆਂ ਦਾ ਸਮਰਥਨ ਕਰਨ ਦੇ ਲਈ ਜੋ ਕਿ ਕਾਨੂੰਨ ਦੇ ਸ਼ਾਸਨ ਅਤੇ ਜਿਹੜੀ ਇੱਕ ਸਹੀ ਪ੍ਰੋਸੀਜਰ ਆ ਉਹਦੀ ਉਹ ਉਲੰਘਣਾ ਕਰਦੇ ਆ ਖੁਦ। ਤੇ ਨਾਲ ਹੀ ਜਿਹੜੀ ਚੇਅਰ ਹੈ ਪ੍ਰੋਟੈਮਾ ਪਲੋਮਾ ਐਗੁਆਇਰ, ਉਹਨੇ ਵੀ ਕਿਹਾ ਵੀ ਜਿਹੜੀ ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਆ ਤੇ ਆਈਸ ਆ ਤੇ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਹੈ, ਇਹਦੇ ਨਾਲ ਸਮਝੌਤਾ ਸਾਨੂੰ ਮੰਗ ਕਰਨਾ ਜਿਹੜਾ ਖਤਮ ਕਰ ਦੇਣਾ ਚਾਹੀਦਾ ਹੈ। ਸੁਪਰਵਾਈਜ਼ਰ ਇਹ ਤਰਕ ਦਿੰਦੇ ਆ ਵੀ ਜਿਹੜੇ ਇਹ ਛਾਪੇਮਾਰੀਆਂ ਹੋ ਰਹੀਆਂ ਨੇ ਜਾਂ ਜਿਹੜਾ ਆਈਸ ਦਾ ਕੰਮ ਕਰਨ ਦਾ ਤਰੀਕਾ ਘਰ ਹੈ ਉਹ ਪਰਿਵਾਰਾਂ ਨੂੰ ਵੱਖ ਕਰ ਰਿਹਾ ਤੇ ਡਰ ਦਾ ਮਾਹੌਲ ਪੈਦਾ ਕਰ ਰਿਹਾ ਹੈ। ਸੋ ਹੁਣ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਸੈਨ ਡਿਏਗੋ ਰੀਜਨਲ ਫਾਇਰ ਆਰਮਸ ਟ੍ਰੇਨਿੰਗ ਸੈਂਟਰ ਹੈ ਇਹਦੇ ਵਿੱਚ ਲਗਭਗ ਜਿਹੜੇ ਸੰਘੀ ਇਮੀਗ੍ਰੇਸ਼ਨ ਏਜੰਟ ਨੇ ਉਹਨਾਂ ਨੇ 3350 ਘੰਟੇ ਬਿਤਾਏ ਆ। ਤੇ ਇਹ ਸਮਝੌਤੇ ਜਿਹੜੇ 2021 ਦੇ ਵਿੱਚ ਸਾਈਨ ਕੀਤੇ ਗਏ ਸੀਗੇ, ਜਿਨ੍ਹਾਂ ਤੋਂ ਲਗਭਗ ਹੁਣ ਤੱਕ ਜਿਹੜਾ $1,26,780 ਦੀ ਜਿਹੜੀ ਆਮਦਨ ਹੈ ਸਿਟੀ ਕਰ ਚੁੱਕਿਆ। ਸੋ ਨਵੀਂ ਤਜਵੀਜ਼ ਜਿਹੜੀ ਆ ਉਹਦੇ ਮੁਤਾਬਕ ਹੁਣ ਇਸ ਕੰਟਰੈਕਟ ਦਾ ਜਿਹੜਾ ਖਾਸਾ ਵਿਰੋਧ ਕੀਤਾ ਜਾ ਰਿਹਾ ਤੇ ਨਾਲ ਹੀ ਇਹ ਗੱਲ ਕਹੀ ਜਾ ਰਹੀ ਹੈ ਵੀ ਜਿਹੜਾ ਮਰੀਨ ਕਾਰਪਸ 에ਅਰ ਸਟੇਸ਼ਨ
ਮਿਰਾਮਾਰ ਦੇ ਵਿੱਚ ਆ, ਉਹ ਵੀ ਜਿਹੜੀ ਆ ਲੀਜ਼ ਆ ਉਹਦੇ ਉੱਤੇ ਵੀ ਸੋਚ ਵਿਚਾਰ ਜਿਹੜਾ ਉਹ ਕੀਤਾ ਜਾਵੇ ਤੇ ਸੈਨ ਡਿਏਗੋ ਕਾਉਂਟੀ ਤੋਂ ਹੁਣ ਤੱਕ 20 ਜਨਵਰੀ 2025 ਤੋਂ ਲੈ ਕੇ 1 ਅਪ੍ਰੈਲ 2026 ਦੇ ਵਿਚਕਾਰ ਘੱਟੋ ਘੱਟ ਜਿਹੜੀ ਆਈਸ ਆ ਉਹ 16,000 ਲੋਕਾਂ ਨੂੰ ਜਿਹੜਾ ਰਿਪੋਰਟ ਕਰ ਚੁੱਕੀ ਹੈ ਤੇ ਜਿਹੜੀ ਗਿਣਤੀ ਆ ਅਰੈਸਟ ਕੀਤੇ ਗਏ ਲੋਕਾਂ ਦੀ ਉਹ ਤਾਂ ਇਸ ਤੋਂ ਕਿਤੇ ਜ਼ਿਆਦਾ ਵੱਧ ਹੈ ਜੀ। ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਹੈ। ਜਾਂਦੇ ਜਾਂਦੇ ਮਾਰਕੀਟ ਦਾ ਹਾਲ ਜੇ ਤੁਹਾਡੇ ਨਾਲ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ 200 ਤੇ 73 ਪੁਆਇੰਟ ਘਟ ਕੇ 53,460 ਤੇ ਬੰਦ ਹੋਇਆ। S&P 41 ਪੁਆਇੰਟ ਘਟ ਕੇ 7745, ਨੈਸਡੈਕ 84 ਪੁਆਇੰਟ ਘਟ ਕੇ 26,645 ਤੇ ਬੰਦ ਹੋਇਆ। ਸੋਨੇ ਦਾ ਭਾਅ $4487 ਪ੍ਰਤੀ ਟਰੋਏ ਆਉਂਸ, ਕੱਚੇ ਤੇਲ ਦੀ ਕੀਮਤ $85 ਪ੍ਰਤੀ ਬੈਰਲ, 10 year yield 4.7%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 64,323 ਤੇ ਇਥੀਰੀਅਮ 1900 ਤੇ $7 ਦੇ ਬਰਾਬਰ ਚੱਲ ਰਿਹਾ ਹੈਗਾ ਆ। ਜੀ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 38 ਸੈਂਟ ਦੇ ਬਰਾਬਰ, ਇੰਡੀਆ ਦੇ 95 ਰੁਪਏ ਤੇ 69 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 277 ਰੁਪਏ ਤੇ 60 ਪੈਸਿਆਂ ਦੇ ਬਰਾਬਰ ਰਹੀ ਹੈ ਜੀ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਮਲ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US। USA।